ਇੱਥੇ ਆਏ ਸੀ, ਇੱਥੇ ਜਿਹੜੇ ਮੁਕਾਮੀ ਲੋਕ ਸੀ ਉਹਨਾਂ ਨੇ ਵੀ ਤੰਗ ਤੁੰਗ ਕੀਤਾ ਸੀ? ਤੰਗ ਤੁੰਗ ਇਹੋ ਸੀ ਵੀ ਮਤਲਬ ਇਹ ਆ ਉੱਥੇ ਹਿਸਾਬ ਨਾਲ ਅਸੀਂ ਤੇ ਫਿਰ ਤੁਰੇ ਹੀ ਰਹੇ ਨਾ। ਅਜਨੇ ਵਾਲੇ ਜਿਹੜੇ ਸੀ ਇਹ ਵੀ ਬਛਿੰਦੇ ਸੀ ਬਹੁਤੇ। ਅੱਛਾ। ਇਹਨਾਂ ਨੇ ਮੁਰਦਾ ਵੀ ਨਹੀਂ ਨਾਲ ਚਕਾਉਣਾ। ਅੱਛਾ। ਇੱਥੇ ਅਜਨੇ ਵਾਲੇ ਬੜੀ ਤਕਲੀਫ ਹੈ ਜੀ। ਕਰਾਂਗੇ ਜੀ ਸਾਡਾ ਜਦ ਵੱਡਾ ਸੀ ਨਾ ਫੁੱਫੜ ਸਾਡਾ, ਉਹਨੇ ਪਤਾ ਕੀਤਾ ਫਿਰ ਗੱਡੀ ਪਿੱਛੇ ਆਉਣੀ ਆ ਰਾਤ, ਉਹਦੇ ਵਿੱਚ ਚੜ੍ਹ ਕੇ ਤੇ ਫੈਸਲਾਬਾਦ ਆ ਗਏ। ਅੱਛਾ। ਫੈਸਲਾਬਾਦ ਫਿਰ ਆਏ ਆ ਤੇ ਇਹ ਫਿਰ ਸਾਡਾ ਬਾਪ ਵੀ ਗੁਆਚ ਗਿਆ, ਮਾਂ ਵੀ ਗੁਆਚ ਗਈ, ਦਾਦੀ ਵੀ ਗੁਆਚ ਗਈ। ਉਹ ਕਿਸ ਤਰ੍ਹਾਂ ਗੁਆਚ ਗਏ? ਫਿਰ ਉਹ ਰਹਿ ਨਾ ਗੱਲ ਦੇ ਤਮੀਜ਼ ਜਿਹੜੇ ਸੀ ਨਾ ਪੀਰਾਂ ਦੇ ਦਿੱਤੇ ਹੋਏ, ਹਾਂਜੀ, ਉਹ ਵੀ ਟੰਗੇ ਹੀ ਰਹਿ ਗਏ। ਟੰਗੇ ਰਹਿ ਗਏ ਸੀ ਬਿਲਕੁਲ। ਅਸੀਂ ਕੱਖ ਨਹੀਂ ਚੱਕਿਆ। ਓਏ ਹੋਏ ਹੋਏ। ਇੱਕ ਤਾਂ ਤੁੰਬਾ ਸੀ ਮਾਂ ਕੋ, ਹੋਰ ਕੁਛ ਨਹੀਂ। ਉਹ ਲੈ ਆਏ ਸੀ? ਹਾਂ, ਉਹ ਪਾਈਆਂ ਜੋ ਸੀ। ਅੱਛਾ। ਦਸੂਆ ਸੀ। ਤੇ ਫਿਰ ਹੁਸ਼ਿਆਰਪੁਰ ਜ਼ਿਲ੍ਹਾ ਸੀ। ਇਹ ਹੁਸ਼ਿਆਰਪੁਰ ਦੇ ਲਾਗੇ ਸੀ ਨਾਨਕੇ ਸਾਡੇ ਜਰਾ। ਅੱਛਾ। ਤੇ ਮੇਲੇ ਦੇਖਣ ਜਾਣੇ, ਸਭ ਕੁਛ ਇਹਨਾਂ ਨੇ ਕਰਨਾ। ਅੱਛਾ ਅੱਛਾ। ਅਸੀਂ ਜੱਗਾਂ ਹੋਣਾ। ਤੁਹਾਨੂੰ ਸ਼ਜਰਾ ਸ਼ੁਜਰਾ ਦੱਸਦੇ ਹੋਣੇ ਮਰਾਸੀ ਆਹੋ ਵੀ ਪਹਿਲਾਂ ਲਈ ਚਗੱਤਿਆਂ, ਫਿਰ ਲਈ ਝਵਾਣਾ। ਉਹਨੇ ਹੀ ਦੱਸਿਆ ਸੀ ਸਾਨੂੰ, ਮਰਾਸੀ ਨੇ ਮੱਝ ਲੈ ਕੇ ਆਈ ਸਾਡੇ ਕੋਲ ਗੋਏ ਦੇ। ਅੱਛਾ। ਫਿਰ ਲਈ ਤੂਰਾ ਕਰਕੇ ਜੋਰ ਦਿਖਾਣਾ। ਇਹਨਾਂ ਨੇ ਦਿੱਲੀ ਦੇ ਝੰਡਾ ਲਾਇਆ ਸੀ ਜਾ ਕੇ। ਤੂਰਾ ਨੇ? ਅੱਛਾ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम पिंड वरन दे विच बैठे हैं तो साढ़े सामने जोड़े बजुर्ग ने इस जिला हुशियारपुर के ने, तो इन्हों को अज 47 की कहानी पूछांगे कि 47 वेले ये लोग किस तरह अपना पिंड, अपना शहर तो अपना मुल्क छड्ड के पाकिस्तान तक पहुँचे, इन्होंने किहड़ियां दुख तकलीफां देखियां। आओ अज गलबात करते हैं बजुर्गों के नाल। अस्सलाम वालेकुम बाबा जी। वालेकुम सलाम जी। की हाल चाल है? हाँ, अल्लाह दी शुक्र है जी। की नाम है अपना? हरियाल खान। तुहाडे वाला साहब दा? गुलाम रसूल। ते दादा जी दा? दादा जी नबी बख्श। नबी बख्श। केड़ी बरादरी अपनी? राजपूत। राजपूत। गोद केड़ी? तूर। अच्छा, तूर राजपूत। सही हो गया। बाबा जी, हिंदुस्तान दी गल्लां पुछनियां तुहाडे को। अपना हिंदुस्तान च केड़ा पिंड हुंदा सी? तूर। नहीं नहीं, पिंड जिहड़ा सी? हाँ, तूर ही। ओहदा नां ही तूर सी? तूर ही रख लिया सी इन्हां ने, पिछलियां ने। अच्छा अच्छा अच्छा। पिछलियां ने रखिया, बड़ियां ने। ते जिला केड़ा सी? जिला हुशियारपुर। अच्छा। ते तहसील? दसूआ। अच्छा, दसूआ। तुहाडी 47 वेले किन्नी उम्र सी उस वेले? उस वेले होई सी कि हिसाब नाल मैं होई सी 5-7 सालां दा जां 18 दा लाओ। अच्छा 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 अच्छा। ते आ ਜਿਹੜਾ ਛੋਟਾ ਹੈ ਇਹ ਹਿਸਾਬ ਨਾਲ ਕੁਛ ਨਹੀਂ ਸੀ। ਅੱਛਾ। ਹਾਂ। ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ ਸੀ 4। ਅੱਛਾ। ਹਾਂ, ਇੱਕ ਕੁੜੀ ਸੀ ਸਾਡੀ ਭੈਣ। ਉਹ ਵੀ ਨਿੱਕੀ ਹੁੰਦੀ ਮਰ ਗਈ। ਅੱਛਾ। ਤੇ ਉਹ ਮੁੰਡਾ ਵੀ ਮਰ ਗਿਆ। ਸਹੀ ਹੋ ਗਿਆ। ਅੱਛਾ ਬਾਬਾ ਜੀ, ਜਿਹੜੇ ਆਪਣੇ ਬਜ਼ੁਰਗ ਸੀ, ਕੀ ਕੰਮਕਾਰ ਕਰਦੇ ਹੁੰਦੇ ਸੀ? ਜ਼ਿਮੀਂਦਾਰ ਹੈ। ਅੱਛਾ, ਜ਼ਿਮੀਂਦਾਰਾ ਕਰਦੇ ਸੀ। ਹਾਂ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ ਤੂਰ? ਇਹੋ 30 ਘਰ ਹੈ ਜੀ। ਅੱਛਾ, 30 ਘਰ ਸੀ। ਹਾਂ। ਸਾਰੇ ਰਾਜਪੂਤਾਂ ਦੇ ਘਰ ਸਨ ਉੱਥੇ? ਰਾਜਪੂਤਾਂ ਦੇ। ਸਿਰਫ ਚੂੜੇ ਸੀ ਕੁਛ। ਅੱਛਾ। ਤੇ ਕੁਛ ਸੀਗੇ ਮਰਾਸੀਆਂ ਦੇ ਲੋਕ ਘਰ ਤੇ ਨੇ। ਅੱਛਾ, ਮਰਾਸੀਆਂ ਦੇ ਵੀ ਘਰ ਹੈ ਸਨ? ਹਾਂ, ਉਹ ਮਰਾਸੀ ਪੈਂਦੇ ਆ ਸਾਡੇ। ਇਹਦਾ ਮਤਲਬ ਫਿਰ ਤੁਹਾਨੂੰ ਸ਼ਜਰਾ ਸ਼ੁਜਰਾ ਦੱਸਦੇ ਹੋਣੇ ਮਰਾਸੀ? ਮਰਾਸੀ ਆਹੋ ਵੀ ਪਹਿਲਾਂ ਲਈ ਚਗੱਤਿਆਂ, ਫਿਰ ਲਈ ਝਵਾਣਾ। ਉਹਨੇ ਹੀ ਦੱਸਿਆ ਸੀ ਸਾਨੂੰ, ਮਰਾਸੀ ਨੇ ਮੱਝ ਲੈ ਕੇ ਆਈ ਸਾਡੇ ਕੋਲ ਗੋਏ ਦੇ। ਅੱਛਾ। ਫਿਰ ਲਈ ਤੂਰਾ ਕਰਕੇ ਜੋਰ ਦਿਖਾਣਾ। ਇਹਨਾਂ ਨੇ ਦਿੱਲੀ ਦੇ ਝੰਡਾ ਲਾਇਆ ਸੀ ਜਾ ਕੇ। ਤੂਰਾ ਨੇ? ਅੱਛਾ। ਚੰਗੀ ਭਲੀ ਯਾਦ ਆਏ। ਅੱਛਾ, ਫਿਰ ਜਿਹੜਾ ਤੁਹਾਡਾ ਪਿੰਡ ਬਣਿਆ ਸੀ ਤੂਰ, ਇਹ ਉਥੋਂ ਦਿੱਲੀੋਂ ਉਦੋਂ ਤੁਸੀਂ ਉੱਜੜ ਕੇ ਇੱਥੇ ਆਏ ਸੀ? ਹਾਂ, ਦਿੱਲੀੋਂ ਆਏ ਹੋਏ ਸੀ ਪਿਛਲੇ ਦੱਸਦੇ ਸੀ। ਅੱਛਾ। ਉਹਨਾਂ ਨੇ ਫਿਰ ਆਪਣੀ ਆਪਣੀ ਜ਼ਮੀਨਾਂ ਵਾਹੀਆਂ ਉੱਥੇ? ਵਾਹੀਆਂ ਉੱਥੇ ਜਿਹੜੀ ਹੋਈ ਪਿੰਡ ਵਸਾਏ। ਵਾਹੀਆਂ। ਸਹੀ ਹੋ ਗਿਆ। ਅੱਛਾ ਬਾਬਾ ਜੀ, ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਜਰਬਦਿਆਲ ਨਾਨਕੇ ਸੀ ਸਾਡੇ। ਅੱਛਾ। ਕੋਲ ਨੰਦਾ ਚੌਰ ਸ਼ਹਿਰ ਸੀ। ਤੇ ਫਿਰ ਦੇਖ ਲਾ ਵੀ ਉਹ ਸਾਰੀ ਦਿਹਾੜੀ ਸਾਡੀ ਲੱਗ ਜਾਂਦੀ ਸੀ ਤੁਰਦਿਆਂ ਵੀ। ਅਸੀਂ ਤਹਿਸੀਲ ਦੇ ਸੀ। ਅੱਛਾ। ਤਹਿਸੀਲ ਤਾਂ ਦਸੂਆ ਸੀ। ਤੇ ਫਿਰ ਹੁਸ਼ਿਆਰਪੁਰ ਜ਼ਿਲ੍ਹਾ ਸੀ।
ਇਹ ਹੁਸ਼ਿਆਰਪੁਰ ਦੇ ਲਾਗੇ ਸੀ ਨਾਨਕੇ ਸਾਡੇ ਜਰਾ, ਅੱਛਾ ਤੇ ਮੇਲੇ ਦੇਖਣ ਜਾਣੇ, ਸਭ ਕੁਝ ਇਹਨਾਂ ਨੇ ਕਰਨਾ। ਅੱਛਾ ਅਸੀਂ ਅੱਛਾ, ਜੱਗਾਂ ਹੋਣਾ ਨਿੱਕੇ ਨਿੱਕੇ ਦਾ, ਸਹੀ ਹੋ ਗਿਆ। ਮਾਮਿਆਂ ਦੇ ਪਿੰਡ ਫਿਰ ਦਾ ਮਤਲਬ ਤੁਰ ਕੇ ਜਾਂਦੇ ਸੀ। ਤੁਰ ਕੇ ਜਾਂਦੇ ਹੁੰਦੇ ਸੀ ਉਦੋਂ। ਹੂੰ। ਆਪਣੀ ਉਸ ਪਿੰਡ ਦੀ ਜ਼ਮੀਨ ਕਿਵੇਂ ਦੀ ਸੀ? ਕਿਹੜੇ ਸੀ? ਜਰਮਿਆਲ ਦੀ। ਨਹੀਂ ਨਹੀਂ, ਦੂਰ ਪਿੰਡ ਦੀ। ਦੂਰ ਪਿੰਡ ਦੀ ਜ਼ਮੀਨ ਸੀ ਇਹ, ਵੀ ਮਕਈ ਵੀ ਹੁੰਦੀ ਸੀ, ਕਮਾਦ ਵੀ ਬਰਾਨ। ਹੂੰ। ਇਹ ਨਹੀਂ, ਪਾਣੀ ਨਹੀਂ ਕੋਈ। ਅੱਛਾ, ਨਹਿਰੀ ਨਿਜ਼ਾਮ ਨਹੀਂ ਸੀ ਹੈ? ਹਾਂ, ਖੂਹਾਂ ਦੀ ਵਾਈ ਵੀ ਕੋਈ ਨਹੀਂ ਸੀ? ਨਾ, ਖੂਹ ਵੀ ਇੱਕੋ ਹੀ ਸੀਗਾ, ਉਦਾਂ ਹੀ ਬੇਆਵਾਜ਼ ਪਿਆ ਰਿਹਾ ਉਹ। ਅੱਛਾ 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 ਅੱਛਾ। ਆਪਣੇ ਜਿਹੜੇ ਬਜ਼ੁਰਗ ਸੀ ਹਾਂਜੀ। ਉਹ ਆਪਣੀਆਂ ਜ਼ਮੀਨਾਂ ਵਾਹੁੰਦੇ ਹੁੰਦੇ ਸੀ ਕਿ ਹੋਰ ਵੀ ਆਲੇ ਦੁਆਲੇ ਦੀਆਂ? ਨਹੀਂ, ਆਪਣੀ ਆਪਣੀਆਂ। ਆਪਣੀ ਜ਼ਮੀਨ ਬਹੁਤ। ਲੰਬੜਦਾਰ ਕਿੰਨੇ ਸੀ ਪਿੰਡ ਦੇ? ਇੱਕੋ ਹੀ। ਕੋਈ ਨਾਂ ਯਾਦ ਹੈ ਉਹਨਾਂ ਦਾ? ਨਾ, ਇਹ ਆ ਵੀ ਮਨਸੂਬਦਾਰ ਕਹਿੰਦੇ ਸੀ ਜੀ। ਮੁਨਸਬ ਦਾਸ? ਹਾਂ। ਅੱਛਾ 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 ਅੱਛਾ। ਆਪਣੇ ਜਿਹੜੇ ਆਲੇ ਦੁਆਲੇ ਪਿੰਡ ਸੀ, ਹਾਂਜੀ, ਸਿੱਖਾਂ ਦੇ ਸਨ ਕਿ ਮੁਸਲਮਾਨਾਂ ਦੇ ਸਨ ਜ਼ਿਆਦਾ ਉੱਥੇ? ਮੁਸਲਮਾਨ ਤੇ ਸਿੱਖ ਵੀ ਹੈਗੇ ਵਿੱਚ। ਹੂੰ। ਬੇਰ ਸ਼ਾਹ, ਅੱਛਾ। ਦੁਆਖਰੀ, ਹੂੰ। ਰਾਜਾ, ਅੱਛਾ। ਤੇ ਹੋਰ ਏਦਾਂ ਬਸ ਤਿੰਨ ਚਾਰ ਪਿੰਡ ਨਾਲ ਹੈ। ਸਹੀ ਹੋ ਗਿਆ, ਸਹੀ ਹੋ। ਉਹ ਜ਼ਮੀਨਾਂ ਸਾਡੀਆਂ ਇਹੋ ਹੀ ਬਥੇਰੀਆਂ ਸੀ, ਆਏ ਆਖੀਏ ਹੂੰ। 20 ਕਿੱਲੇ ਕਮਾਈ ਆਏ ਸੀ ਉਧਰੋਂ। ਅੱਛਾ ਜਦੋਂ ਸਿਆਣੇ ਜੀ ਮਰ ਗਏ, ਅੱਛਾ ਜਿੰਨੀ ਗਾਈ ਓਨੀ ਗਾਈ। ਪਹਿਲੇ ਚਿੱਟੇ ਫਾਰਮ ਆਏ ਸਾਡੇ, ਅੱਛਾ। ਫਿਰ ਮੁੜ ਕੇ ਇੱਕ ਸਾਡੇ ਚ ਬਜ਼ੁਰਗ ਸੀ ਹੂੰ ਨਾਨਕਿਆਂ ਦੇ, ਹੂੰ। ਉਹਨੇ ਫਿਰ ਦਿੱਤੇ। ਸਾਡਾ ਦਾਦਾ ਮਰ ਗਿਆ ਰਾਜ, ਅੱਛਾ। ਲਾਲਪੁਰ ਢੋਗੜੀ ਆ ਜਿੱਥੇ ਦੇ ਮਾਸਟਰ ਹੋਣੀ ਸੀ, ਹੂੰ। ਉੱਥੇ ਮਰਿਆ ਸੀ। ਅੱਛਾ ਤੇ ਅੱਛਾ ਬਾਪ ਸਾਡਾ ਮਰ ਗਿਆ ਛੇ ਦਿਨ ਵਾਲੇ। ਅੱਛਾ, ਅਜਨੇ ਵਾਲੇ। ਹਾਂ। ਸਹੀ ਹੋ ਗਿਆ। ਤਾਂ ਫਿਰ ਤੁਹਾਨੂੰ ਕਾਗਜ਼ਾਂ ਜ਼ਮੀਨ ਘੱਟ ਪਈ ਹੈ? ਸਾਨੂੰ ਘੱਟ ਹੀ ਪਈ ਸੀ। ਹੂੰ। ਉੱਥੇ ਆਪਣੇ ਵਾਲਦ ਦੇ ਨਾਲ ਡੇਰੇ ਡੂਰੇ ਜਾਂਦੇ ਹੁੰਦੇ ਸੀ? ਨਹੀਂ, ਹੂੰ ਡੇਰੇ ਨਹੀਂ ਸੀ ਉੱਥੇ ਹੁੰਦੇ। ਹੂੰ। ਪਿੰਡੀ ਮਾਲ ਹੋਣਾ, ਅੱਛਾ ਤੇ ਬਸ ਜ਼ਮੀਨ ਬਾਹਣੀ ਬਾਹ ਕੇ ਫਸਲ ਸਾਰੀ ਜਿਹੜੀ ਕਣਕ ਜਿਹੜੀ ਹੋਣੀ ਉਹ ਵੀ ਗਹਿਣੀ ਪਿੰਡ ਦੇ ਲਾਗੇ ਆ ਕੇ, ਅੱਛਾ। ਤੇ ਮਕਈਆਂ ਘਰ ਹੀ ਆ ਜਾਂਦੀਆਂ ਸੀ। ਹੂੰ। ਕਮਾਲ ਵੀ ਜਿਹੜਾ ਹੁਣ ਕਪੀਲ ਲੈਣੇ ਥੋੜੇ ਬਹੁਤ ਜਿਹੜੇ। ਆਪਣੇ ਘਰ ਦਾ ਨਕਸ਼ਾ ਯਾਦ ਆ ਜਿਹੜਾ ਉੱਥੇ ਘਰ ਹੁੰਦਾ ਸੀ? ਹਾਂਜੀ। ਕਿਵੇਂ ਦਾ ਘਰ ਸੀ? ਘਰ ਸੀ ਵੀ ਇੱਕ ਤਾਂ ਮੋਹਰੇ ਦਲਾਨ ਸੀ ਵੱਡਾ, ਹੂੰ। ਤੇ ਫਿਰ ਮੋਹਰੇ ਬਰਾਂਡਾ ਸੀ ਪਾਇਆ, ਅੱਛਾ। ਰੋਟੀ ਟੁੱਕ ਲਈ ਵੀ। ਹੂੰ। ਤੇ ਇਸ ਤਰ੍ਹਾਂ ਕਰਕੇ ਇਹਨਾਂ ਦੇ ਪਿੱਛੇ ਕੋਠਾ ਕੱਚਾ, ਅੱਛਾ। ਮੋਹਰੇ ਸੀ ਦਲਾਨ ਪੱਕਾ। ਹੂੰ। ਹੈ, ਸਹੀ। ਉਹ ਸੀ ਬਹੁਤ ਖੁੱਲਾ, ਹੂੰ। ਜਿੱਦਾਂ ਹੁਣ ਆ ਰੱਖੇ ਹੋਏ ਆ ਨਾ ਅਸੀਂ ਆ ਕੋਠੀ ਦੇ। ਹਾਂਜੀ ਇੱਕ ਆਹ ਹਾਲ ਰੱਖਿਆ ਇਸ ਰੁਕ ਨੂੰ, ਹਾਂਜੀ। ਇੱਕ ਆਹ ਹਾਲ ਰੱਖਿਆ ਇਸ ਰੁਕ ਨੂੰ। ਹੂੰ। ਤੇ ਹਾਲ ਮਾਮੂ ਨੇ ਚੰਗਾ ਖੁੱਲਾ ਕੰਮ ਸੀ ਉਹ, ਅੱਛਾ ਅੱਛਾ ਅੱਛਾ। ਜਿਹੜਾ ਪੱਕਾ ਸੱਟਿਆ ਸੀ। ਤੇ ਪਿੰਡ ਦੇ ਵਿੱਚ ਘਰ ਸੀ ਆਪਣਾ ਕਿ ਬਾਹਰ ਸੀ? ਨਹੀਂ, ਬਾਹਰ ਸੀ। ਅੱਛਾ, ਬਾਹਰ। ਪਿਛਲੇ ਪਾਸਾ ਸਾਡਾ ਜਿਹੜਾ ਸੀ ਨਾ, ਹੂੰ। ਉਹਦੇ ਚੂੜੇ ਰਹਿੰਦੇ ਸੀ। ਅੱਛਾ। ਚੂੜਿਆਂ ਦੇ ਘਰ ਬਾਵਾ ਸੀ। ਸਹੀ ਸਹੀ ਸਹੀ। ਕੋਈ ਨਾਂ ਯਾਦ ਆ ਉਹਨਾਂ ਦਾ ਜਿਹੜੇ ਤੁਹਾਡੇ ਕੰਮ ਕਰਦੇ ਹੁੰਦੇ ਸੀ ਹਵੇਲੀਆਂ 'ਚ? ਚੂੜੇ? ਹਾਂ। ਨਹੀਂ, ਉਹਨਾਂ ਦਾ ਇੱਕ ਦੇ ਨਾਮ ਮਹਿੰਗਾ ਸੀ। ਮਹਿੰਗਾ? ਹਾਂ। ਅੱਛਾ। ਤੇ ਕੋਈ ਇੱਕ ਦੋ ਹੋਰ ਘਰ ਸੀਗੇ 10-12 ਉਹ ਵੀ। ਅੱਛਾ ਅੱਛਾ ਅੱਛਾ। ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਉਸ ਵੇਲੇ ਕਿਸ ਤਰ੍ਹਾਂ ਤੁਸੀਂ ਲੋਕ ਉੱਠੇ ਆਪਣੇ ਪਿੰਡੋਂ? ਕਿੱਦਾਂ ਪਤਾ ਲੱਗਿਆ ਸੀ ਕਿ ਪਾਕਿਸਤਾਨ ਬਣ ਗਿਆ? ਪਹਿਲੇ ਤਾਂ ਇਹ ਫੈਸਲਾ ਹੋਇਆ ਸੀ ਨਾ ਬਾਬੇ ਕਾਦੇ ਆਜ਼ਮ ਦਾ। ਹੂੰ। ਤੇ ਫੈਸਲਾ ਹੋਇਆ ਜਦੋਂ, ਤੇ ਉਦੋਂ ਫਿਰ ਉਹਨੇ ਭਾਈ ਆਪਣੀ ਵੰਡ ਪਾਕਿਸਤਾਨ ਉਹਨੇ ਲੈ ਲਿਆ, ਹਾਜ਼ਰਾ ਜਿਹਦੇ 'ਚ ਹੁਣ ਬੈਠੇ ਆ ਹਾਂਜੀ ਪੰਜਾਬ। ਹਾਂਜੀ। ਤੇ ਫਿਰ ਮੁੜ ਕੇ ਦੇਖਦਾ ਤੂੰ ਵੀ ਅਸੀਂ ਉੱਠ ਕੇ ਦਸੂਏ ਗਏ ਆ ਸ਼ਹਿਰ 'ਚ ਰਹੇ ਕੰਪ ਪਹਿਲੇ। ਨਹੀਂ, ਕਿਹੜਾ ਟਾਈਮ ਸੀ ਜਦੋਂ ਤੁਸੀਂ ਲੋਕ ਉੱਠੇ ਹੋ ਆਪਣੇ ਪਿੰਡੋਂ? ਅਸੀਂ ਉੱਠੇ ਆ, ਮਤਲਬ ਆ ਜਦੋਂ ਜਥੇ ਪੈਣ ਦਾ ਪਏ। ਤੁਹਾਡੇ ਪਿੰਡੋਂ ਤੇ ਵੀ ਜੱਥਾ ਪਿਆ ਸੀ? ਜਥਾ ਨਹੀਂ ਪਿਆ ਸਾਡੇ ਪਿੰਡ। ਹੂੰ। ਸਾਡਾ ਪਿੰਡ ਪਹਿਲੇ ਹੀ ਉੱਠ ਗਿਆ ਸੀ। ਤੇ ਸਾਡਾ ਇੱਕ ਜਿਹੜਾ ਬਾਬਾ ਸੀ ਨਾ, ਹੂੰ। 2 ਮਈਆਂ ਸੂਣ ਆਈਆਂ ਸੀ। ਅੱਛਾ ਉਹਨਾਂ ਕੋਲ ਬਹਿ ਰਿਹਾ। ਅੱਛਾ। ਉਹ ਫਿਰ ਸੱਜਣ ਸੁੱਜਣ ਜਿਹੜੇ ਸੀ ਆਲੇ ਦੁਆਲੇ ਦੇ, ਹੂੰ। ਮਤਲਬ ਆ ਪਿੰਡਾਂ ਦੇ, ਹੂੰ। ਉਹਨਾਂ ਨੇ ਆਖਿਆ ਨਰਵਸ਼ਾ ਚੱਲ ਜਾ ਤੂੰ ਹੁਣ। ਜਿਹੜੇ ਸਿੱਖ ਸਨ? ਆਹੋ। ਹੂੰ। ਸਿੱਖ ਫਿਰ 2 ਬੜੇ ਯਾਰ ਸੀ। ਅੱਛਾ। ਉਹ ਫਿਰ ਮਈਆਂ ਲੈ ਗਿਆ ਸੀ ਉਹਦੇ ਕੋਲ। ਹੂੰ। ਕਹਿਣ ਲੱਗੇ ਅਸੀਂ ਹੁਣ ਇਹ ਮਈਆਂ ਸੂ ਪਈਆਂ,
ਅਸੀਂ ਕੱਟੂ ਚੱਕੇ ਦਾ ਉਹਨਾਂ ਨੇ ਚੱਕ ਕੇ ਲੈ ਗਿਆ, ਈਦ ਦਾ ਲਾਗਾ ਆ ਗਿਆ। ਅੱਛਾ ਉਹ ਚੱਲਦਾ ਚੌਧਰੀ ਇਹ ਬਹਿ ਰਿਹਾ ਸੀ ਸਾਡਾ ਜਿਹੜਾ ਦਾਦਾ ਸੀ। ਅੱਛਾ ਤੁਸੀਂ ਲੋਕ ਉਦੋਂ ਤੱਕ ਕੈਂਪ 'ਚ ਚਲੇ ਗਏ ਸੀ? ਅਸੀਂ ਚਲੇ ਗਏ ਇੰਨੇ ਕਿ ਨਿਆਣੇ ਲੈ ਕੇ ਨਾ, ਅੱਬਾ ਮੇਰਾ ਤੇ ਮਾਂ ਸਾਡੀ ਤੇ ਅਸੀਂ ਦੋਵੇਂ ਮੁੰਡੇ ਸਾਲੇ ਉਦੋਂ। ਅੱਛਾ ਤੇ ਆ ਦੂਏ ਦਾ ਇੱਥੇ ਰਾਜ ਹੋਏ ਸੀ, ਕੁੜੀ ਵੀ ਤਾਂ ਮੁੰਡਾ ਵੀ। ਅੱਛਾ ਅੱਛਾ ਤੁਸੀਂ ਕੈਂਪ 'ਚ ਚਲੇ ਗਏ, ਫਿਰ ਦਾਦਾ ਤੁਹਾਡਾ ਕਿੰਨੇ ਦਿਨਾਂ ਬਾਅਦ ਉੱਥੇ ਪਹੁੰਚਿਆ? ਉਹ ਮਹੀਨੇ ਬਾਅਦ ਕਿਤੇ ਪਹੁੰਚਾ ਕੇ। ਅੱਛਾ ਮਹੀਨੇ ਬਾਅਦ ਮੱਝਾਂ ਮੁੱਝਾਂ ਸੂਈਆਂ, ਫਿਰ ਦੁਬਾਰਾ ਪਹੁੰਚਿਆ। ਤੇ ਡੰਗਰ ਉੱਥੇ ਛੱਡਿਆ ਹੈ ਕਿ ਫਿਰ ਲੈ ਆਏ ਸੀ ਨਾਲ? ਮੈਂ ਡੰਗਰ ਉਹ ਲੈ ਗਿਆ ਸਿੱਖ। ਅੱਛਾ ਸਿੱਖ ਲੈ ਗਏ ਸੀ। ਹਾਂ ਤੇ ਆਪਣਾ ਘਰੋਂ ਸਮਾਨ ਸਮੂਨ ਵੀ ਚੱਕਿਆ ਸੀ? ਨਾ 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 ਸਾਡੇ ਦਾ ਗੱਲ ਦੇ ਤਮੀਜ਼ ਜਿਹੜੇ ਸੀ ਨਾ ਪੀਰਾਂ ਦੇ ਦਿੱਤੇ ਹੋਏ, ਹਾਂਜੀ ਉਹ ਵੀ ਟੰਗੇ ਹੀ ਰਹਿ ਗਏ। ਅੱਛਾ ਟੰਗੇ ਰਹਿ ਗਏ ਸੀ? ਬਿਲਕੁਲ ਅਸੀਂ ਕੱਖ ਨਹੀਂ ਚੱਕਿਆ। ਓਏ ਹੋਏ ਹੋਏ ਇੱਕ ਤਾਂ ਤੁੰਬਾ ਸੀ ਮਾਂ ਕੋ, ਹੋਰ ਕੁਛ ਨਹੀਂ। ਉਹ ਲੈ ਆਏ ਸੀ? ਹਾਂ ਉਹ ਪਾਈਆਂ ਜੋ ਸੀ। ਅੱਛਾ ਹਾਂ ਬਾਕੀ ਮਾਲ ਡੰਗਰ ਆਪਣਾ ਉੱਥੇ ਛੱਡਿਆ ਹੈ? ਛੱਡਿਆ ਸਭ। ਤੇ ਫਿਰ ਤੁਸੀਂ ਕੈਂਪ ਦੇ ਵਿੱਚ ਕਿੰਨੀ ਦੇਰ ਬੈਠੇ ਰਹੇ? ਹਾਂਜੀ ਕੈਂਪ ਜਿਹੜਾ ਲੱਗਾ ਸੀ ਉੱਥੇ ਮਹੀਨਾ ਰਿਹਾ ਲਾਲਪੁਰ ਢੋਗੜੀ। ਅੱਛਾ ਉਹ ਪਿੰਡ ਸੀ ਕੋਈ? ਨਹੀਂ ਪਿੰਡ ਮਤਲਬ ਏਦਾਂ ਹੀ ਸੀ, ਕਸਬੇ ਹੀ ਸੀ ਉਹ। ਉੱਥੇ ਫਿਰ ਕੰਪ ਲੱਗ ਗਿਆ, ਉੱਥੇ ਫਿਰ ਦਾਦਾ ਸਾਡਾ ਮਰਿਆ। ਬਿਮਾਰ ਹੋ ਗਿਆ ਸੀ? ਬਿਮਾਰ, ਟੱਟੀਆਂ ਲੱਗ ਗਈਆਂ, ਪਾਣੀ ਪੂਣੀ ਚ ਗਾਵਾਂ ਛੱਡਦੇ ਸੀ ਨਾ ਸਿੱਖ। ਅੱਛਾ ਤੇ ਇਸ ਕਰਕੇ ਉਹ ਫਿਰ ਉਹਨੂੰ ਟੱਟੀਆਂ ਲੱਗੀਆਂ, ਟੱਟੀਆਂ ਨੇ ਮਰ ਗਿਆ ਉੱਥੇ। ਉਹ ਲਾਲਪੁਰ ਢੋਗੜੀ ਤੋਂ ਫੜਾ ਕੇ ਆਏ ਸੀ। ਅੱਛਾ ਫੇਰ ਦੇਖ ਲਾ ਬੜੇ ਵਕਤ ਦੇਖੇ ਅਸੀਂ। ਉੱਥੇ ਲੱਗੀ ਇੱਕ ਗੱਡੀ ਬਈ ਸਟੇਸ਼ਨ ਤੇ ਲੈ ਜਾਣਾ, ਗੱਡੀ ਤੇ। ਅੱਛਾ ਤੇ ਟਰੱਕ ਲੱਗਾ ਇੱਕ, ਟਰੱਕ ਦੇ ਵਿੱਚ ਚੌਧਰੀ। ਫਿਰ ਉਹ ਸਾਨੂੰ, ਅਸੀਂ ਤੇ ਚਲੇ ਗਏ ਫੁੱਫੀ ਆਪਣੀ ਨਾਲ, ਉਹ ਵੀ ਪਿੰਡ 'ਚ ਵਿਆਹੀ ਸੀ ਉਦੋਂ। ਅੱਛਾ ਹਾਂ ਕਮਾਂਡੀ ਉਹਦੇ ਸੀਗਾ ਬੰਦੇ ਦੇ ਨਾਲ, ਤੇ ਗੁਲਾਮ ਫਾਤਮਾ ਸੀ ਉਹ। ਅੱਛਾ ਉਹ ਪਿੰਡ 'ਚ ਵਿਆਹੀ ਸੀ। ਇਸ ਕਰਕੇ ਤਾਂ ਫਿਰ ਉਹ ਚੌਧਰੀ ਆਪਣਾ ਉੱਥੇ ਮਹੀਨਾ ਰਿਹਾ। ਅਸੀਂ ਚਲੇ ਗਏ ਫੁੱਫੀ ਦੇ ਨਾਲ, ਚਲਾ ਕੇ ਸਿਰ ਦਿੱਤਾ ਸਾਨੂੰ। ਤੇ ਉਹ ਫੁੱਫੀ ਦਾ ਜੇਲ੍ਹ ਚਲੇ ਗਿਆ ਫਿਰ। ਹਾਂਜੀ ਜੇਲ੍ਹ। ਅੱਛਾ ਜੇਲ੍ਹ ਚਲੇ ਗਏ? ਗੱਡੀ ਖੜੀ ਹੋਈ, ਮਤਲਬ ਕਿਸੇ ਸਟੇਸ਼ਨ ਤੇ ਹੋਣੀ ਨਾ, ਕਿਸੇ ਤੇ ਖੜੀ ਨਾ ਹੋਣੀ। ਅੱਛਾ ਸਿੱਖਾਂ ਦਾ ਡਰ ਹੁੰਦਾ ਨਾ ਵੱਡੇ ਟੁੱਕਣ ਦਾ। ਤੇ ਉੱਥੇ ਰਹੇ ਹਾਂ ਅਸੀਂ 10-20 ਦਿਨ ਜੇਲ੍ਹ। ਉੱਥੇ ਕੀ ਪਹਾੜ ਤੇ ਬੈਠ ਕੇ ਦੇਤੀ ਸਾਨੂੰ, ਜਿਹੜੇ ਇੱਧਰ ਨੂੰ ਜਾਂਦੀ ਉਸ ਗੱਡੀ ਨੂੰ ਜਿੱਥੇ ਲਾਏ ਨਾ ਜਾ ਕੇ। ਅੱਛਾ ਜੇਲ੍ਹ ਵਿੱਚ ਜਾ ਕੇ ਲਾਏ ਉਸ ਗੱਡੀ ਨੂੰ, ਜਿੰਨਾ ਵੀ ਮੁਲਕ। ਅੱਛਾ ਉਹ ਬੈਠ ਕੇ ਵਿੱਚ ਫਿਰ ਸਾਨੂੰ ਰਾਸ਼ਨ ਵੀ ਮਿਲਣਾ। ਅੱਛਾ ਚੌਲ ਵੀ ਮਿਲਣੇ, ਆਟਾ ਵੀ ਮਿਲਣਾ, ਬਥੇਰਾ ਲੱਭਦਾ ਸੀ। ਅੱਛਾ ਪਰ ਅਸੀਂ ਕਿਹਾ ਇੱਥੇ ਪਹਾੜਾਂ 'ਚ ਕਰਾਂਗੇ ਕੀ। ਸਾਡਾ ਜਿਹੜਾ ਵੱਡਾ ਸੀ ਨਾ ਫੁੱਫੜ ਸਾਡਾ, ਉਹਨੇ ਪਤਾ ਕੀਤਾ ਵੀ ਗੱਡੀ ਪਿੱਛੇ ਆਉਣੀ ਆ ਰਾਤ। ਉਹਦੇ ਵਿੱਚ ਚੜ੍ਹ ਕੇ ਤੇ ਫੈਸਲਾਬਾਦ ਆ ਗਏ। ਅੱਛਾ ਫੈਸਲਾਬਾਦ ਫਿਰ ਆਏ ਆ ਤੇ ਇਹ ਫਿਰ ਸਾਡਾ ਬਾਪ ਵੀ ਗਵਾਚ ਗਿਆ, ਮਾਂ ਵੀ ਗਵਾਚ ਗਈ, ਦਾਦੀ ਵੀ ਗਵਾਚ ਗਈ। ਉਹ ਕਿਸ ਤਰ੍ਹਾਂ ਗਵਾਚ ਗਏ? ਫਿਰ ਉਹ ਰਹਿ ਜੂ ਗਏ ਉੱਥੇ। ਅੱਛਾ ਉੱਥੇ ਫਿਰ ਆਏ ਫਿਰ ਤੁਰ ਕੇ। ਅੱਛਾ ਹਾਂ ਉਹ ਤੁਰ ਕੇ ਕੰਪ ਤੁਰ ਪਾਣਾ। ਤੁਸੀਂ ਇੰਨੇ ਦਿਨ ਆਪਣੇ ਫੁੱਫੀ ਦੇ ਨਾਲ ਹੀ ਰਹੇ? ਫੁੱਫੀ ਦੇ ਨਾਲ ਹੀ ਅਸੀਂ ਦੋਨੇ ਭਰਾ? ਹਾਂ ਅਸੀਂ ਫਿਰ ਫੁੱਫੀ ਨੇ ਉੱਥੇ ਸਾਨੂੰ ਨਾਲ ਪਾ ਲੈਣਾ। ਆਪਣੀ ਜਿਹੜੀ ਔਲਾਦ ਹੋਣੀ ਉਹ ਆਪਣੇ ਤੇਰੇ ਕੋ ਪਾ ਦੇਣੀ ਨਾਲ। ਤੇ ਏਦਾਂ ਵਕਤ ਬੈਠੇ ਬਥੇਰੇ ਦੇਖੇ ਅਸੀਂ। ਤੇ ਫਿਰ ਤੁਹਾਡੀ ਵਾਲਦ ਨਾਲ ਕਿਵੇਂ ਮੁਲਾਕਾਤ ਹੋਈ? ਉਹ ਫਿਰ ਜਾਣਾ ਸੀ ਨਾ ਫੁੱਫੜ ਸਾਡਾ। ਹਾਂਜੀ ਉਹ ਲਾਹੌਰ ਆ ਕੇ ਟਿਕ ਗਏ ਸੀ ਨਾ ਇੱਥੇ। ਇਹ ਫਿਰ ਇਹਨੇ ਸੋਚਿਆ ਵੀ ਫੁੱਫੜ ਸਾਡੇ ਨੇ ਵੀ ਰਾਸ਼ਨ ਲੈਣ ਤਾਂ ਆਉਂਦੇ ਹੀ ਹੋਣਗੇ। ਰਾਸ਼ਨ ਕਾਰਡ ਤੇ ਖੜੇ ਜਾ ਕੇ ਖੜੇ ਹੋ ਜਾਣਾ ਇਹਨੇ। ਖੜੇ ਹੋ ਕੇ ਤਾਂ ਮੁੜ ਕੇ ਫਿਰ ਦੇਖੋ ਬਈ ਉੱਥੇ ਫਿਰ ਮੁਲਾਕਾਤ ਹੋ ਗਈ। ਕਿੰਨੇ ਮਹੀਨਿਆਂ ਬਾਅਦ? 2-3 ਮਹੀਨੇ ਹੋ ਗਏ। 2-3 ਮਹੀਨੇ ਤੋਂ ਹੋਏ ਸੀ ਤੁਹਾਨੂੰ ਆਇਆ ਨੂੰ? ਹਾਂ ਉਹ ਫੈਸਲਾਬਾਦ ਸੀ ਇੱਕ ਨਾਨਕਿਆਂ ਸਾਡੇ ਬੁੱਢਿਆਂ ਵਾਲੇ ਨਾਨਕਿਆਂ ਦਾ। ਅੱਛਾ ਵੱਢਣਾ ਦਾ। ਉਹ ਸੀ ਚਪੜਾਸੀ ਗੌਰਮੈਂਟ ਕਾਲਜ ਦੇ ਨਾ, ਕਾਗਜ਼ ਕੂਗਜ਼ ਲਈ ਜਾਣੇ, ਮਤਲਬ ਕਾਲਜ ਸੀ ਉਹ ਗੌਰਮੈਂਟ ਕਾਲਜ।
ਉਹਦੇ ਵਿੱਚ ਨੌਕਰ। ਉਹਦੇ ਕੋਲ ਫਿਰ ਸਾਨੂੰ ਛੱਡ ਗਈ ਫੁੱਫੀ ਸਾਡੀ। ਅੱਛਾ। ਅਸੀਂ ਉਹਦੇ ਕੋਲ ਫਿਰ ਰਹੇ ਹਾਂ। ਉਹਦੇ ਕੋਲ ਰਹਿ ਕੇ ਫਿਰ ਫੁੱਫੜ ਸਾਡਾ ਲਿਆ ਪਤਾ, ਕਹਿਣ ਲੱਗਾ ਉਹ ਲਾਹੌਰ ਬੈਠੇ ਆ ਤੇ ਲਾਹੌਰ ਚੱਲੀਏ। ਅੱਛਾ। ਫਿਰ ਲਾਹੌਰ ਗਏ ਤਾਂ ਲਾਹੌਰੋਂ ਫਿਰ ਉੱਠ ਕੇ ਇੱਥੇ ਆਇਆ ਜਿਵੇਂ ਵਾਲੇ। ਅੱਛਾ। ਇਸੇ ਪਵਾਈਆਂ ਦੀ ਪੱਤੀ ਕੋਈ ਜ਼ਮੀਨ, ਉਹਦੇ ਵਿੱਚ ਖੜੇ ਖਰਬੂਜੇ ਬੀਜਣੇ ਬੜਾ ਬੜਾ ਆ ਜਿਹੜੀਆਂ ਨਾ ਜਨਿਆਂ ਦੇ ਨਾਲ ਜ਼ਮੀਨ। ਹਾਂਜੀ। ਇਹ ਸਾਰੀ ਸਾਡੇ ਕੋਲ ਉਹ ਰਜਵਾਹ ਦੇ ਵਿੱਚੋਂ ਮਤਲਬ ਪਾਣੀ ਪੂਣੀ ਪੈਣਾ ਉਹਨੂੰ। ਨਹੀਂ ਫਿਰ ਇੱਥੇ ਅੱਜ ਤੇ ਹੁਣ ਬੋਰਡ ਆ ਅਜਨੇ ਵਾਲੇ ਦੀ, ਇੱਥੇ ਸੀ ਢਾਬਾ। ਅੱਛਾ। ਪਾਣੀ ਦਾ ਮਾਰਿਆ ਮੁਲਕ ਤਾਂ ਬਿਮਾਰੀ ਦੇ ਨਾਲ ਫਿਰ ਉਹ ਫੁੱਫੜ ਵੀ ਸਾਡਾ ਇੱਥੇ ਮਰ ਗਿਆ, ਹੋਰ ਵੀ ਮਰ ਗਿਆ। ਅੱਛਾ, ਫੁੱਫੜ ਵੀ ਫੌਤ ਹੋ ਗਿਆ ਇੱਥੇ ਹੀ? ਇੱਥੇ ਹੀ। ਵਾਲਦ ਵੀ ਇੱਥੇ ਹੀ ਫੌਤ ਹੋ ਗਿਆ? ਇੱਥੇ ਹੀ। ਤੇ ਇੱਥੋਂ ਹੀ ਫਿਰ ਉੱਠ ਕੇ ਚਲੇ ਗਏ ਸੀ ਅੱਕੇ ਹੋਏ। ਅੱਛਾ। ਕੋਈ ਜੇ ਕੋਈ ਜੀ ਬਚਦੇ ਤਾਂ ਨਿਕਲ ਚੱਲੀਏ ਇੱਥੋਂ। ਅੱਛਾ ਅੱਛਾ, ਕਿ ਬਿਮਾਰੀ ਬੜੀ ਚੱਲ ਪਈ ਸੀ, ਕਿਉਂ ਢਾਬਾ ਸੀ ਨਾ ਆਲੇ ਦੁਆਲੇ ਪਿੰਡ ਅਜਨੇ ਵਾਲੇ ਦੇ। ਹੁਣ ਤਾਂ ਬਣਿਆ ਸ਼ਹਿਰ ਐਸੇ ਤਰ੍ਹਾਂ ਹੀ ਹੈ। ਹਾਂ। ਅੱਛਾ, ਫਿਰ ਉੱਥੋਂ ਉੱਠ ਕੇ ਤੁਸੀਂ ਫੈਸਲਾਬਾਦ ਚਲੇ ਗਏ? ਹਾਂ, ਗੁੰਨੇ ਗੋਜਰੇ। ਗੁੰਨਾ ਹੋਰਾ ਤੇ ਗੋਜਰਾ ਪਰਾਂ ਨਾਲ ਆ। ਅੱਛਾ। 2-3 ਮਰਬੇ। ਸਿਰਫ ਫੈਸਲਾ ਇਕੱਠੇ ਹੀ ਪਿੰਡ ਸੀ ਦੋ। ਉੱਥੇ ਫਿਰ ਅਸੀਂ ਵਾਹਵਾ ਚੱਲ ਰਹੇ ਹਾਂ, ਜ਼ਮੀਨਾਂ ਪੈ ਗਈਆਂ। ਅੱਛਾ। ਬਾਈ ਬੂਈ ਆਪਣੀ ਕਰਦੇ ਰਹੇ, ਮਾਮਿਆਂ ਦੇ ਨਾਲ ਆਏ ਸੀ ਨਾ। ਫਿਰ ਤੁਰ ਕੇ ਜਵਾਨ ਹੋਏ ਆ। ਅੱਛਾ, ਉੱਥੇ ਮਾਮਿਆਂ ਦੇ ਨਾਲ ਰਹੇ ਹੋ? ਮਾਮਿਆਂ ਦੇ ਵਿੱਚ ਹੀ ਮਾਂ ਸਾਡੀ ਨੇ ਕਹਿਣਾ ਆਪਣੇ ਮੇਰੇ ਭਰਾਵਾਂ ਦੇ ਨਾਲ ਹੀ ਤੁਸੀਂ ਆਪਣੇ ਮਾਮਿਆਂ ਦੇ ਨਾਲ ਰਿਹਾ ਕਰੋ। ਉਹ ਬਾਈ ਵੀ ਕਰਦਾ ਪਿਆ ਸੀ। ਅੱਛਾ ਅੱਛਾ। ਤੇ ਅਸੀਂ ਤਾਂ ਬਾਈ ਕੀਤੀ ਨੇ। ਅਸੀਂ ਤਾਂ ਫਿਰ ਜਦੋਂ ਚੰਗੀ ਮੈਂ ਹੋਸ਼ ਸੰਭਾਲੀ ਆ। 5 ਕੁ ਜਮਾਤਾਂ ਮੈਂ ਪੜ੍ਹਿਆ ਸੀ। ਅੱਛਾ। ਤੇ ਪੜ੍ਹ ਕੇ ਤਾਂ ਫਿਰ ਮੈਂ ਆਪਣੀ ਜ਼ਮੀਨ ਜਿਹੜੀ ਸੀ ਮੈਂ ਸਿੱਧੀ ਕਰਾਈ। ਅੱਛਾ। ਤੇ ਉਹ ਫਿਰ 1 ਮਰਬੇ ਦੇ ਵਿੱਚ ਮੈਂ ਲੈਂਦਾ ਸਿੱਧੀ ਕਰਾਈ। ਇਸਤੇਮਾਲ ਵੀ ਹੋਇਆ। ਫਿਰ ਇੱਥੇ 20 ਕਿੱਲੇ ਮਿਲੇ ਤੁਹਾਨੂੰ ਇੱਥੇ ਆ ਕੇ? ਇੱਥੇ ਆ ਕੇ 20 ਨਹੀਂ ਨਾ ਮਿਲੇ। 20 ਦੀ ਕਾਟ ਹੋਈ। ਉਹ 85 ਨੰਬਰ 'ਤੇ ਤਾਂ ਜ਼ਮੀਨ ਸੀ, ਬੜੀ ਉੱਚੀ ਸੀ ਉਹ ਜ਼ਮੀਨ ਗੋਹੇ ਦੀ। ਅੱਛਾ। ਉਹ ਸਾਨੂੰ ਪੈਸੇ 16 ਜਾਂ 15। ਅੱਛਾ ਅੱਛਾ ਅੱਛਾ। 15-16 ਕਿੱਲੇ ਪੈ ਗਏ ਸਾਨੂੰ ਉਹ 20 ਕਿੱਲਿਆਂ ਦੇ। ਸਹੀ। ਜ਼ਮੀਨ 20 ਕਿੱਲਿਆਂ ਤੋਂ ਜ਼ਿਆਦਾ ਸੀ ਸਾਡੀ ਉੱਥੇ। ਅੱਛਾ ਅੱਛਾ, ਕਾਗਜ਼ ਨਹੀਂ ਆਏ? ਨਹੀਂ ਸੀ ਆਈ। ਚੌਧਰੀ ਬਸ ਫਿਰ ਏਦਾਂ ਹੀ ਧੱਕੇ ਧੁੱਕੇ ਖਾਂਦੇ ਉੱਥੇ ਪੜੇ। ਮਾਮਿਆਂ ਦੇ ਫਿਰ ਕੰਮ ਕਰਦੇ ਰਹੇ ਸੀ। ਬਣੀ ਸੀ ਹਾਲ। ਅੱਛਾ। ਉਹਨਾਂ ਦੇ ਨਾਲ ਹੀ ਫਿਰ ਬਸ ਆਪਣੀ ਜ਼ਮੀਨ ਨਾਲ ਜਾਣਾ ਹੀ ਨਾ ਸੀ। ਫਿਰ ਜਦੋਂ ਅਸੀਂ ਗਏ ਤਾਂ ਫਿਰ ਡੰਡਾ ਡੇਰਾ ਸਭ ਕੁਝ ਉੱਥੇ ਬਣਾਇਆ ਗੋਏ ਨੇ। ਚੰਗਾ ਅਸੀਂ ਬਣਾਇਆ ਬਈ ਉੱਥੇ ਸਾਡੇ ਕੋਲ ਫਿਰ ਕਚਹਿਰੀ ਲੱਗੀ ਰਹਿਣੀ। ਅੱਛਾ। ਅੱਗਿਆਂ ਦੇ ਕੋਈ ਗਾਹਕ, ਮਈਆਂ ਦੇ ਗਾਹਕ। ਅੱਛਾ। ਇਸ ਤਰ੍ਹਾਂ ਫਿਰ ਡੇਰਾ ਚੰਗਾ ਸਾਡਾ ਬਣ ਗਿਆ ਸੀ। ਇਹ ਜਿੱਥੇ ਮੈਂ ਵਿਆਹ ਹੋ ਗਿਆ ਇੱਥੇ ਵਰਨਾ ਦੇ ਵਿੱਚ? ਹਾਂ। ਤੇ ਵਿਆਹ ਦੇ ਵਿੱਚ ਫਿਰ ਆਉਂਦਾ ਜਾਂਦਾ ਰਹਿਣਾ ਤੇ ਇਹਨਾਂ ਨੇ ਕਹਿਣਾ ਜ਼ਮੀਨ ਲੈ ਲਓ ਤੁਸੀਂ, ਤੁਹਾਡੇ ਕੋਲ ਪੈਸੇ ਆ ਰਹੇ ਆ ਤੁਸੀਂ। ਲੈਰਪੁਰ ਜ਼ਮੀਨ ਬਹੁਤ ਮੋਟੀ ਸੀ ਉਦੋਂ। ਅੱਛਾ। ਤੇ ਪੈਸੇ ਸਾਡੇ ਕੋਲ ਸੀਗੇ। ਉਹ ਮੈਂ ਲੈਣ ਲੱਗਾ ਫਿਰ ਉਖੜ ਗਿਆ। ਉਦੋਂ 500 ਨੂੰ ਕਿੱਲਾ ਸੀ ਇੱਥੇ। ਅੱਛਾ। 500 ਨੂੰ ਕਿੱਲਾ ਸੀ ਤਾਂ ਮੈਂ ਨਾਲ ਲਈ। ਇਹ ਫਿਰ ਮੈਨੂੰ ਕਹਿਣ ਲੱਗੇ ਵੀ ਗੱਲ ਇਹ ਆ, ਤੂੰ ਉਹਨੇ ਸਾਰੇ ਮੇਰੇ ਕਹਿਣ ਲੱਗੇ ਤੂੰ ਨਾ ਆ ਜਾ ਹੁਣ ਸਾਡੇ ਕੋਲ ਇੱਥੇ ਪੈਸੇ ਸਸਤੀ ਆ। 35,000 'ਚ ਕਿੱਲਾ ਲਿਆ ਸੀ ਮਤਲਬ ਅੱਜ ਦਿਨ ਮੈਂ ਇੱਥੇ ਆਇਆ। ਅੱਛਾ। 10 ਕਿੱਲੇ ਇੱਥੇ ਮੋਟਰ ਉੱਤੇ ਲੱਗੀ। ਸਹੀ। ਇਹ ਲੈ ਫਿਰ ਹੋਰ ਆਲੇ ਦੁਆਲੇ ਪਈ। ਹੁਣ ਉਹ ਝੂਠਾਂ ਦੇ ਰਾਹ ਦੇ ਵਿੱਚ ਹਾਲੇ 7 ਕਿੱਲੇ ਰਹਿੰਦੇ, ਉੱਥੇ ਅੱਧਾ ਮਰਬਾ ਸੀ। ਅੱਛਾ। ਜ਼ਮੀਨ 35 ਕਿੱਲੇ ਮੈਂ ਬਣਾਈ ਇੱਥੇ। ਉਹ ਵੇਚ ਦਿੱਤੀ ਫਿਰ? ਨਹੀਂ, ਉਹਦੇ ਵਿੱਚੋਂ ਨਾ ਹੁਣ ਮੁੰਡਿਆਂ ਨੇ ਵੇਚੀ ਆ। ਮੈਂ ਤਾਂ ਹੁਣ ਕਮਜ਼ੋਰ ਹੋ ਗਿਆ। ਅੱਛਾ, ਉਹ ਆਪਣੇ ਕੋਲ ਰੱਖੀ ਤੇ ਇੱਥੇ ਬਣਾ ਲਈ? ਮਾਸ਼ਾਅੱਲਾ, ਇੱਥੇ ਬਣਾ ਲਈ ਆ ਕੇ। ਵਾਹ ਜੀ ਵਾਹ। 35 ਕਿੱਲੇ ਬਣ ਗਈ ਸੀ ਇੱਥੇ ਆ ਕੇ। ਕਿਉਂ ਮੁੱਲ ਲੈ ਗਿਆ। ਇੱਧਰ ਸਸਤੀ ਸੀ ਸਾਡੀ, ਉਹ ਮਹਿੰਗੀ ਸੀ। ਅੱਛਾ। ਉੱਥੋਂ ਹਾਂ ਜਿਹੜਾ ਮੈਂ ਬੈਠਾ ਨਾ ਭਰਾ, ਹਾਂਜੀ, ਇਹਦੇ ਕਿੱਲੇ 6-7 ਸੀਗੇ, ਉਹ ਵੇਚੇ। ਵੇਚ ਕੇ ਤਾਂ ਉਹਨਾਂ ਨੇ ਫਿਰ ਮੁੱਲ ਲਈ। ਅੱਛਾ ਅੱਛਾ ਅੱਛਾ। ਤੇ ਕੁਛ ਆਮਦਨ ਵੀ ਆਉਂਦੀ ਸੀ। ਹੁਣ ਫਿਰ ਹੁਣ ਮਤਲਬ ਮਿਹਨਤ ਕੀਤੀ ਤੁਸੀਂ ਖੂਬ? ਹਾਂ, ਫਿਰ ਮਿਹਨਤ ਬੜੀ ਅਸੀਂ ਕੀਤੀ ਇੱਥੇ ਆ ਕੇ।
ਕਿੱਥੇ ਖਾਲੀ ਹੱਥ ਤੁਰੇ, ਹਾਂ। ਵਾਲਦ ਵੀ ਗਵਾ ਲਿਆ, ਨਾ ਕੱਖ ਨਹੀਂ ਸਾਡੇ ਕੋਲ, ਦਾਦਾ ਵੀ ਗਵਾ ਲਿਆ। ਉੱਪਰ ਵੀ ਨਹੀਂ ਲੱਭਦਾ ਸੀ ਨਾ, ਐਵੇਂ ਬੰਦਾ ਕਹੇ। ਬੜੇ ਦੁੱਖ ਵੇਖੇ ਆ ਬਹੁਤ ਵਾਲੇ ਵਾਲਿਆਂ ਨੇ। ਥੋੜੀ ਜਿਹੀ ਉਹਨੇ ਤਕਲੀਫ ਦੇਖੀ ਤਾਂ ਹੁਣ ਅਸੀਂ ਆ ਕੇ ਇੱਥੇ ਆ ਕੇ ਵੀ ਨਾ ਮਈਆਂ ਵੀ ਰੱਖਣੀਆਂ, ਸਭ ਕੁਝ ਰੱਖਣਾ। ਹੁਣ ਟਰੈਕਟਰ ਹੁੰਦਾ ਤੇ ਮਤਲਬ ਟਰੈਕਟਰ ਵੀ 2-3 ਵੇਚੇ ਅਸੀਂ ਹੁਣ ਇੱਥੇ ਆ ਕੇ। ਸਹੀ ਸਹੀ। ਹੁਣ ਫਿਰ ਸਹੁਰਿਆ ਮੇਰਾ ਨੇ ਪਾ ਲਈ ਕੋਠੀ। ਮੈਂ ਕਿਹਾ ਅਸੀਂ ਪਾ ਲਈਏ ਇੱਕ ਪੈਸੇ ਵੇਚ ਕੇ। ਅੱਛਾ। ਤੇ ਮੁੜ ਕੇ ਫਿਰ ਕੁਝ ਕਰਦੇ ਪੈਸੇ ਸੀ। ਅੱਛਾ ਮੁੰਡੇ ਕਰਦੇ ਸੀ ਕੰਮ। ਉਹ ਛੋਟਾ ਮੁੰਡਾ ਮਰ ਗਿਆ ਇੱਥੇ ਜਿਹੜਾ ਮੇਰਾ ਅਨਵਰ ਸੀ। ਅੱਛਾ ਅੱਛਾ ਅੱਛਾ। ਤੇ ਆ ਵੱਡਾ ਹੁਣ ਇੱਕ 2 ਹੀ ਮੁੰਡੇ ਮੇਰੇ ਸੀ ਤੇ 2 ਹੀ ਅਸੀਂ ਸੀ। ਅੱਛਾ ਅੱਛਾ ਅੱਛਾ। ਤੇ ਇਸ ਤਰ੍ਹਾਂ ਕਰਕੇ ਤਾਂ ਆਪਣਾ ਟਾਈਮ ਪਾਸ ਕੀਤਾ। ਤੇ ਹੁਣ ਆ ਕੋਠੀ ਪਾਈ ਜਦ ਪਾ ਕੇ ਪਦੋਂ ਆਏ ਆ ਅਸੀਂ ਇਹਦੇ ਵਿੱਚ। ਅੱਛਾ। ਹਾਲੇ ਆ ਰਹੇ ਆ ਜਿਹੜੇ ਬਣਾਉਂਦੇ ਆ ਇਹ ਹਾਲੇ ਇੱਥੇ ਪੱਥਰ ਲੱਗਣਾ। ਅੱਛਾ ਅੱਛਾ। ਅਨਕੰਪਲੀਟ ਹੈ। ਹਾਂ ਹਾਂਜੀ। ਹਾਲੇ ਏਦਾਂ ਹੀ ਆ। ਅੱਛਾ ਬਾਬਾ ਜੀ, ਮਾਸ਼ਾਅੱਲਾ ਤੁਸੀਂ ਆਪਣੀ ਸਟੋਰੀ ਸੁਣਾਈ, ਬੜਾ ਤੁਸੀਂ ਸਟਰਗਲ ਕੀਤਾ, ਬੜਾ ਕੰਮ ਕੀਤਾ। ਹਾਂ। ਬੱਚਿਆਂ ਵਾਸਤੇ, ਆਉਣ ਵਾਲੀ ਨਸਲ ਵਾਸਤੇ ਵੀ ਬਣਾ ਦਿੱਤਾ। ਸਭ ਕੁਝ ਕਰਤਾ। ਬੱਚਿਆਂ ਵਾਸਤੇ ਬੜਾ ਕੰਮ ਕੀਤਾ। ਬੜਾ ਕੰਮ ਕੀਤਾ। ਇੰਨੇ ਦੁੱਖ ਵੀ ਦੇਖੇ, ਹਾਲਾਂਕਿ ਬੰਦਾ ਉਂਝ ਟੁੱਟ ਜਾਂਦਾ ਕਿ ਇੰਨੇ ਦੁੱਖ ਵੇਖੇ ਹੋਣ। ਹਾਂ ਜੀ। ਤੇ ਬੰਦੇ ਦਾ ਦਿਲ ਨਹੀਂ ਕਰਦਾ ਕਿ ਮੈਂ ਜੀ ਕੇ ਕੀ ਕਰਨਾ। ਸਾਡਾ ਉੱਥੇ ਵੀ ਘਰ ਚੰਗਾ ਸੀ। ਸੌਖਾ ਸੀ ਸਾਰੇ ਪਿੰਡ ਚੋਂ। ਸਹੀ ਸਹੀ। ਮਤਲਬ ਐਵੇਂ ਆਖੀਏ ਵੀ ਸਿਆਲ ਵੀ ਚੰਗੇ ਸੀ ਤੇ ਘਰ ਵੀ ਚੰਗਾ ਬਣਾਇਆ ਸੀ। ਅੱਛਾ, ਜਦੋਂ ਤੁਸੀਂ ਲੋਕ ਇੱਥੇ ਆਏ ਸੀ, ਇੱਥੇ ਜਿਹੜੇ ਮੁਕਾਮੀ ਲੋਕ ਸੀ ਉਹਨਾਂ ਨੇ ਵੀ ਤੰਗ ਤੁੰਗ ਕੀਤਾ ਸੀ? ਤੰਗ ਤੁੰਗ ਇਹੋ ਸੀ ਵੀ ਮਤਲਬ ਇਹ ਆ ਉੱਥੇ ਹਿਸਾਬ ਨਾਲ ਅਸੀਂ ਤੇ ਫਿਰ ਤੁਰੇ ਹੀ ਰਹੇ ਨਾ। ਅਜਨੇ ਵਾਲੇ ਜਿਹੜੇ ਸੀ ਇਹ ਵੀ ਬਛਿੰਦੇ ਸੀ ਬਹੁਤੇ। ਅੱਛਾ। ਇਹਨਾਂ ਨੇ ਮੁਰਦਾ ਵੀ ਨਹੀਂ ਨਾਲ ਚੁਕਾਉਣਾ। ਅੱਛਾ। ਇੱਥੇ ਅਜਨੇ ਵਾਲੇ ਬੜੀ ਤਕਲੀਫ ਹੈ ਦੇਖੀ। ਬਹੁਤ। ਇਹਦਾ ਮਤਲਬ ਮੁਸਾਫਰ ਹੀ ਬਣਿਆ ਰਹੇ ਜ਼ਿੰਦਗੀ। ਮੁਸਾਫਰ ਹੀ ਬਣਿਆ ਰਿਹਾ। ਫਿਰ ਉੱਜੜ ਕੇ ਚਲੇ ਗਿਆ ਉੱਥੇ ਗੁੱਲੇ ਗੋਜਰੇ ਮਲਪੁਰ ਗੋਜਰਾ ਉਹਨੂੰ ਕਹਿੰਦੇ ਆ। ਤੇ ਕੀ ਜੇ ਆ ਫਿਰ ਮੇਰਾ ਹੋ ਗਿਆ ਵਿਆਹ ਇੱਥੇ। ਉਹ ਪੈ ਗਈਆਂ ਸਾਨੂੰ, ਪੈ ਗਈਆਂ ਸੀ। ਸਹੀ ਸਹੀ। 13-14 ਤੇ ਉਹ ਪੈ ਗਈਆਂ। ਫਿਰ 13-14 ਆਮਦਨ ਹੋ ਗਈ। ਅਸੀਂ ਐਸ ਪਿੰਡ ਨਾਲੋਂ ਸੌਖੇ ਸੀ। ਮੇਰੇ ਸਹੁਰੇ ਜਿੱਥੇ ਹੀ। ਅੱਛਾ ਅੱਛਾ ਅੱਛਾ। ਚਲੋ ਜੀ, ਅੱਲਾ ਨੇ ਤੁਹਾਨੂੰ ਇਹ ਨਾਰੂ ਆ ਤੁਹਾਡੇ ਵਰਗੇ। ਅੱਛਾ। ਅਸੀਂ ਕਬੂਰ ਆ। ਅੱਛਾ, ਇਹ ਨਾਰੂ ਨੇ? ਇਹ ਨਾਰੂ ਆ। ਅੱਛਾ, ਨਾਰੂ ਨੇ। ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਕਦੀ ਬੈਠਿਆ ਇਕੱਲਿਆਂ ਪਿੰਡ ਯਾਦ ਆਇਆ ਆਪਣਾ? ਉਹ ਘਰ ਯਾਦ ਆਇਆ? ਉਹ ਯਾਦਗਿਰੀਆਂ ਇੰਨੀ ਆਮਦਨ ਸੀ ਸਾਨੂੰ ਉੱਥੇ। ਕਿੱਲੇ ਵਿੱਚ 15-16 ਸੀ। ਅੱਛਾ। ਕਿਹੜਾ ਇਹ ਹੈਗਾ ਸੀਗਾ ਬਈ ਕੋਲਾ। ਉਹ ਅਸੀਂ ਇਹ ਕੀਤਾ ਨਾ ਵੀ ਅਸੀਂ ਫਿਰ ਬਾਈ ਛੱਡ ਦਿੱਤੀ। ਅੱਛਾ। ਬਾਈ ਮਾਮਿਆਂ ਨੇ ਕੀਤੀ, ਜਿਹੜੀ ਕੀਤੀ। ਆਪਣੀ ਜ਼ਮੀਨ ਤੇ ਜਾ ਕੇ ਨਾ ਮਾਲ ਮਜ਼ਾਰਾ ਰੱਖਣਾ ਇੱਕ। ਅੱਛਾ ਅੱਛਾ। ਉਹਦਾ ਵੀ ਮਾਲ, ਆਪਣਾ ਵੀ ਮਾਲ 10-12 ਮਹੀਆਂ ਅਸੀਂ ਵਪਾਰ ਵੀ ਕਰਦੇ ਰਹਿਣਾ ਵਿੱਚ ਮਹੀਆਂ ਦਾ। ਅੱਛਾ ਅੱਛਾ ਅੱਛਾ। ਤੇ ਬਾਬਾ ਰੌਣਕਾਂ ਬਣੀਆਂ ਸੀ। ਉਹਦੇ ਵਰਗਾ ਸਾਨੂੰ ਨਜ਼ਾਰਾ ਆਇਆ ਨਹੀਂ ਤੇ 30-35 ਕਿੱਲਿਆਂ ਚ। ਅੱਛਾ। ਤੇ ਘਰ ਸੌਖਾ ਹੀ ਸਾਡਾ। ਅੱਛਾ। ਤੇ ਕੋਈ ਤਕਲੀਫ ਨਹੀਂ ਸੀ, ਕੋਈ ਗੱਲ ਨਹੀਂ ਸੀ ਉੱਥੇ। ਬਾਕੀ ਪਿੰਡ ਦੇ ਆ ਸਿਆਲਕੋਟ ਕੁਝ ਬੈਠੇ ਆ। ਉਸ ਪਿੰਡ ਦੇ? ਆਹੋ। ਕੁਝ ਹੈਗੇ ਆ ਇੱਧਰ ਆਪਣੇ ਭਵਾਨੇ ਵਾਲੇ। ਅੱਛਾ। ਸਹੀ ਸਹੀ ਸਹੀ। ਚਲੋ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਕਰਕੇ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ। ਹਾਂਜੀ। ਹਾਂ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਚੰਗਾ।